ਲੈਸਕੋ ਵਾਪਡਾ ਨੇ ਸ਼ਹਿਰੀਆਂ ਦਾ ਜੀਣਾ ਔਖਾ ਕਰ ਦਿੱਤਾ। ਇੱਕ ਪਾਸੇ ਬਿਜਲੀ ਦੀ ਗੈਰ ਐਲਾਨੀਆਂ ਲੋਡ ਸ਼ੈਡਿੰਗ, ਦੂਜੇ ਪਾਸੇ ਮਹੀਨੇ ਬਾਅਦ ਵੱਡੇ ਬਿੱਲ ਆਮ ਆਵਾਮ ਬਿੱਲ ਤਾਰਨ ਲਈ ਸੋਚੀ ਪੈ ਜਾਂਦੇ ਨੇ। ਲੈਸਕੋ ਵਾਪਡਾ ਦੇ ਅਫਸਰ ਤੇ ਮੁਲਾਜ਼ਮ ਰਿਸ਼ਵਤ ਲੈ ਕੇ ਆਪ ਤੇ ਕਰੋੜਪਤੀ ਵੀ ਬਣਦੇ ਜਾਂਦੇ ਨੇ ਤੇ ਨਾਲ ਨਾਮ ਨਿਹਾਦ ਯੂਨੀਅਨ ਦੇ ਅਹੁਦੇ ਲੈ ਕੇ 32 ਚੋਰਾਂ ਦੀ ਸਰਪ੍ਰਸਤੀ ਵੀ ਕਰਦੇ ਨੇ। ਟਰਾਂਸਫਾਰਮਰ ਮੀਟਰ ਲਵਾਉਣਾ ਹੋਵੇ ਤੇ ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਤਗੜੇ ਬਿਜਲੀ ਚੋਰਾਂ ਕੋਲੋਂ ਮੰਥਲੀਆਂ ਵੱਖਰੀਆਂ ਇਕੱਠੀਆਂ ਕਰਦੇ ਨੇ ਤੇ ਕੇਬਲ ਵੀ ਮਹਿੰਗੇ ਦਾਮਾਂ 'ਚ ਵੇਚ ਦਿੰਦੇ ਨੇ। ਮਾੜੇ ਤੇ ਗਰੀਬ ਲੋਕਾਂ ਨੂੰ ਲਾਈਨ ਲਾਇਸੈਂਸ ਯੂਨਿਟ ਪਾ ਕੇ ਨਜਾਇਜ਼ ਡਿਟੈਕਸ਼ਨ ਬਿੱਲ ਭੇਜਣ ਦੇ ਨਾਲ ਉਹਨਾਂ ਦੇ ਖਿਲਾਫ ਬਿਜਲੀ ਚੋਰੀ ਦੇ ਪਰਚੇ ਕਟਵਾਈ ਜਾਂਦੇ ਨੇ। ਜਦੋਂ ਇਹਨਾਂ ਰਾਸ਼ੀ ਮੁਲਾਜ਼ਮਾਂ ਦੇ ਖਿਲਾਫ ਕੋਈ ਸਾਰਫ ਕਾਰਵਾਈ ਵਾਸਤੇ ਦਰਖਾਸਤ ਗੁਜ਼ਾਰੀ ਕਰਦਾ ਹੈ ਤੇ ਇਹੋ ਨਾਮ ਨਿਹਾਦ ਯੂਨੀਅਨ ਦੇ ਅਹੁਦੇਦਾਰ ਐਸਸੀ ਲੈਸਕੋ ਸਮੇਤ ਬਾਕੀ ਦੇ ਮਜਾਜ਼ ਅਫਸਰਾਂ ਨੂੰ ਵੀ ਕਾਰਵਾਈ ਰੋਕਣ ਲਈ ਹੜਤਾਲ ਦੀ ਧਮਕੀ ਲਾ ਕੇ ਸਾਰਾ ਮਾਮਲਾ ਗੋਲ ਕਰ ਦਿੰਦੇ ਨੇ। ਜੀ ਮੇਰਾ ਨਾਮ ਇਰਫਾਨ ਹੈ। ਮੈਂ ਇਲਾਹਾਬਾਦ ਸ਼ਹਜ਼ਾਦਾ ਗ੍ਰੀਨ ਸਿਟੀ 'ਚ ਆਪਣਾ ਘਰ ਬਣਾਇਆ ਸੀ। ਉਹਦੇ ਵਾਸਤੇ ਮੈਂ ਘਰੇਲੂ ਮੀਟਰ ਲਵਾਉਣਾ ਸੀ। ਉਸ ਦੌਰਾਨ ਮੇਰੀ ਮੁਲਾਕਾਤ ਵਾਪਡਾ ਦਫ਼ਤਰ ਗਿਆ ਤਾਂ ਅਫਜ਼ਲ ਕਮਾਂਡੋ ਨਾਲ ਲਾਈਨਮੈਨ 2 ਦੇ ਨਾਲ ਮੁਲਾਕਾਤ ਹੋਈ ਹੈ। ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨੇ ਮੇਰੇ ਕੋਲ 22,000 ਰੁਪਇਆ ਮੰਗਿਆ ਮੀਟਰ ਲਾਉਣ ਦਾ। ਮੈਂ ਉਹਦਾ ਕਿਹਾ ਯਾਰ 22,000 ਦਾ ਤੇ ਲੱਗਦਾ ਹੀ ਨਹੀਂ, ਦਾ ਡਿਮਾਂਡ ਉੱਤੇ 55-5500 ਤਰਦਾ। ਉਹਨੇ ਕਿਹਾ ਸ਼ਹਜ਼ਾਦਾ ਗ੍ਰੀਨ ਸਿਟੀ 'ਚ ਇਹ ਮਨਜ਼ੂਰ ਨਹੀਂ ਦੀ ਲਿਆਦਾ, ਇੱਥੇ ਉਹ ਮਿਲਮਲਾ ਕਰਨਾ ਪੈਂਦਾ ਹੈ ਤੇ ਇੰਨੇ ਪੈਸੇ ਲੱਗਣਗੇ। ਕਰ ਕੇ 18,000 ਰੁਪਇਆ ਉਹਨੇ ਮੇਰੇ ਕੋਲ ਲਿਆ ਹੈ ਤੇ ਇਸ ਗੱਲ ਨੂੰ 5-6 ਮਹੀਨੇ ਹੋ ਗਏ ਨੇ ਤੇ ਹੁਣ ਨਾ ਇਹ ਮੀਟਰ ਲੱਗਦਾ ਹੈ, ਨਾ ਹੀ ਉਹ ਨੰਬਰ ਚੁੱਕਦਾ ਹੈ, ਨਾ ਪੈਸੇ ਵਾਪਸ, ਨਾ ਮੀਟਰ ਲੱਗਦਾ ਪਿਆ। ਮੈਂ ਐਸਸੀ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਹੈ ਲੇਕਿਨ 3-4 ਦਿਨ ਹੋ ਗਏ ਚੱਕਰ ਕੱਢਦਿਆਂ ਨੂੰ, ਹਾਲੇ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਅੱਗੋਂ ਆਂਦਾ ਜੋ ਕਰਨਾ ਹੈ ਕਰ ਲਓ, ਜਿੱਥੇ ਜਾਣਾ ਹੈ ਜਾਓ, ਮੈਨੂੰ ਕੋਈ ਪਰਵਾਹ ਨਹੀਂ ਦੇ। ਤਾਂ ਜਨਾਬ ਮੈਨੂੰ 97,000 ਬਿੱਲ ਆ ਗਿਆ ਹੈ। ਮੈਂ ਤਾਂ ਜਲੀਲ ਹੋ ਗਿਆ, ਹੁਣ ਤਾਂ ਕੋਰਟ ਕੇਸ ਕੀਤਾ ਹੈ। ਇੱਥੇ ਮੇਰੀ ਤਾਂ ਜੁੱਤੀ ਘਸ ਗਈ ਸੁਬਾਹ ਸ਼ਾਮ ਆਣ ਕੇ ਇਹ ਬਿੱਲ ਘਲਾਉਂਦੇ ਜੇ ਮੈਂ ਇੱਕ ਤਾਰ 2 ਯੁਗ ਨੂੰ ਦਿੱਤੀ ਹੈ। ਜਲੀਲ ਹੋ ਗਿਆ ਮੈਂ ਤਾਂ। ਹੁਣ ਕੋਰਟ ਕੇਸ ਕੀਤਾ ਤੇ ਹੁਣ ਵਕੀਲ ਸਾਹਿਬ ਆਂਦੇ ਜੀ ਤੁਹਾਡਾ ਹੱਲ ਹੋ ਜਾਏਗਾ। ਮੈਂ ਤਾਂ ਜਲੀਲ ਹੋ ਗਿਆ। ਕੋਰਟ ਗੁਲਾਮ ਮੁਹੰਮਦ ਅਲੀ ਰਜ਼ਾ ਨਾਮੀ ਵਾਪਡਾ ਮੁਲਾਜ਼ਮ ਤੇ ਇੱਕ ਘਰਾਣੇ ਨੂੰ ਆਪਣੇ ਰੈਫਰੈਂਸ ਨਾਲ ਬਿਜਲੀ ਇਸਤੇਮਾਲ ਕਰਕੇ 3 ਏਸੀ ਚਲਾਉਣ ਦੀ ਇਜਾਜ਼ਤ ਦੇ ਰੱਖੀ ਹੈ। ਇਸੇ ਤਰ੍ਹਾਂ ਹਰ ਇੱਕ ਵਾਪਡਾ ਮੁਲਾਜ਼ਮ ਆਪਣੇ ਹਵਾਰੀਆਂ ਨੂੰ ਮੁਫਤ ਬਿਜਲੀ ਇਸਤੇਮਾਲ ਕਰਵਾ ਕੇ ਰਿਸ਼ਵਤ ਵਸੂਲ ਕਰਦਾ ਹੈ। ਰੁਕਨਪੁਰਾ ਦੇ ਹੈਦਰ ਨਾਮੀ ਸਾਰਫ ਨੂੰ ਨਵੇਂ ਕਨੈਕਸ਼ਨ ਤੋਂ ਬਾਅਦ ਪਹਿਲਾ ਬਿੱਲ 90,000 ਰੁਪਇਆ ਭੇਜ ਦਿੱਤਾ ਗਿਆ। ਪੁਰਾਣੇ ਲਾਰੀ ਅੱਡੇ ਦੀ ਬੇਵਾ ਖਤੂਨ ਸ਼ਮੀਮ ਬੀਬੀ ਦਾ ਆਖਰੀ ਤਾਰੀਖ ਤੋਂ ਪਹਿਲੇ ਹੀ ਨਾਦਹਿੰਦਾ ਹੋਣ ਦਾ ਇਲਜ਼ਾਮ ਲਾ ਕੇ ਮੀਟਰ ਉਤਾਰ ਲਿਆ ਗਿਆ। ਜ਼ਿਲ੍ਹਾ ਕਸੂਰ ਵਿੱਚ ਹਰ ਮਹੀਨੇ ਕਰੋੜਾਂ ਰੁਪਈਆਂ ਦੀ ਬਿਜਲੀ ਚੋਰੀ ਹੋਣ ਦਾ ਇਨਕਸ਼ਾਫ ਕੀਤਾ ਗਿਆ ਹੈ, ਜਿੰਦੇ ਵਿੱਚ ਵਾਪਡਾ ਦੇ ਬਾਅਸਰ ਯੂਨੀਅਨ ਲੀਡਰ ਮੁਲਵਸ ਨੇ ਤੇ ਉਹਨਾਂ ਨੂੰ ਕੋਈ ਅਥਾਰਟੀ ਪੁੱਛਣ ਦੱਸਣ ਵਾਲੀ ਨਹੀਂ। ਜੇ ਤਾਂ ਤਬਦੀਲੀ ਸਰਕਾਰ ਬਿਜਲੀ ਚੋਰੀ ਦੇ ਖਿਲਾਫ ਕੋਈ ਠੋਸ ਇਕਦਾਮਾਤ ਕਰ ਲਵੇ ਤੇ ਮਹਿਕਮੇ ਦੇ ਨਾਲ ਆਵਾਮ ਨੂੰ ਵੀ ਰਿਲੀਫ ਮਿਲ ਸਕਦਾ ਹੈ। ਕਸੂਰ ਦੇ ਸਭ ਤੋਂ ਵੱਡੇ ਮੁਬੈਨਾ ਕਰਪਟ ਤਰੀਨ ਇਦਾਰੇ ਲੈਸਕੋ ਵਾਪਡਾ ਨੇ ਇੱਕ ਪਾਸੇ ਤੇ ਗੈਰ ਐਲਾਨੀਆਂ ਲੋਡ ਸ਼ੈਡਿੰਗ ਕਰਕੇ ਲੋਕਾਂ ਦੀ ਜ਼ਿੰਦਗੀ ਅਜੀਰਨ ਬਣਾ ਦਿੱਤੀ, ਦੂਜੇ ਪਾਸੇ ਕਰਪਸ਼ਨ ਤੇ ਲੁੱਟਮਾਰ ਦਾ ਬਾਜ਼ਾਰ ਗਰਮ ਕੀਤਾ ਹੋਇਆ ਹੈ। ਕੈਮਰਾ ਟੀਮ ਦੇ ਨਾਲ ਮਲਕ ਆਰਫ ਅਲੀ, 7 ਨਿਊਜ਼ ਕਸੂਰ।